ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 11 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415 909 0503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਸਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੁਝ ਘੰਟੇ ਪਹਿਲਾਂ US ਤੇ ਬ੍ਰਿਟਿਸ਼ ਦੀ ਮਿਲਟਰੀ ਨੇ ਜੋ ਯੈਮਨ ਦੇ ਵਿੱਚ ਇਰਾਨੀਅਨ ਬੈਕਡ ਹੋਥੀਜ਼ ਹੈਗੇ ਆ ਮਿਲੀਟੈਂਟਸ, ਉਹਨਾਂ ਦੇ ਉੱਤੇ ਬੰਬਾਰਡਮੈਂਟ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਇਹ ਲੱਗਦਾ ਹੀ ਸੀ ਬਹੁਤ ਸਾਰੇ ਦਿਨਾਂ ਤੋਂ, ਜਿਸ ਹਿਸਾਬ ਦੇ ਨਾਲ ਉਹ ਡਰੋਨ ਦੇ ਰਾਹੀਂ, ਮਿਜ਼ਾਈਲਸ ਦੇ ਰਾਹੀਂ, ਰਾਕਟ ਲਾਂਚਰ ਦੇ ਰਾਹੀਂ ਜਿਹੜਾ ਆ ਜਿੰਨੇ ਵੀ ਸ਼ੇਪਾਂ ਆਉਂਦੇ ਆ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਸੀ। ਅਮਰੀਕਾ ਵਾਲਿਆਂ ਨੇ ਬਾਰ-ਬਾਰ ਕਿਹਾ ਸੀ ਵੀ ਭਾਈ ਬੰਦੇ ਬਣੋ ਤੇ ਨਹੀਂ ਤਾਂ ਅਸੀਂ ਤੁਹਾਡੇ ਪਿੱਛੇ ਆਵਾਂਗੇ। ਸੋ ਅਲਟੀਮੇਟਲੀ ਅੱਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸ਼ੁਰੂ ਕਰ ਰਹੇ ਹਾਂ, ਕੁਝ ਘੰਟੇ ਹੀ ਪਹਿਲਾਂ US ਦੇ ਜਿਹੜੇ ਵਾਰਸ਼ਿਪ ਤੇ ਸਬਮਰੀਨ ਆ, ਉਹਨਾਂ ਨੇ ਟੋਮਹਾਕ ਮਿਸਲਸ ਜੋ ਆ ਤੇ ਫਾਈਟਰ ਜੈਟਸ ਦੇ ਰਾਹੀਂ ਉੱਥੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਹ ਕਿਹਾ ਇਹ ਜਿਹੜੇ ਸਟ੍ਰਾਈਕ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਸੀ ਤੇ ਨਾਲ ਦੀ ਨਾਲ ਅਸੀਂ ਜਿਹੜੇ ਸਾਡੇ ਐਲਾਈਜ਼ ਆ, ਸਾਡੇ ਦੋਸਤ ਮੁਲਕ ਹੈਗੇ ਆ, ਉਹਨਾਂ ਨੂੰ ਵੀ ਇਹ ਦੱਸਣਾ ਸੀ ਵੀ ਅਸੀਂ ਕਿਸੇ ਜਿਹੜੇ ਮਿਲੀਟੈਂਟ ਗਰੁੱਪ ਦਾ ਕੋਈ ਸੀਜ਼ ਲੈਸ ਅਟੈਕ ਹੁੰਦਾ ਆ, ਉਹਦੇ ਉੱਤੇ ਅਸੀਂ ਟੋਲਰੇਟ ਨਹੀਂ ਕਰਾਂਗੇ। ਸੋ ਇਹ ਜੋ ਆ ਨਾਲ ਇੰਗਲੈਂਡ ਦੀ, UK ਦੀ ਮਿਲਟਰੀ ਫੋਰਸਸ ਤੇ USA ਦੀਆਂ ਮਿਲਟਰੀ ਫੋਰਸਸ ਨੇ ਰੈੱਡ ਸੀ ਦੇ ਵਿੱਚ ਜੋ ਆ ਉੱਥੇ ਦੇ ਹੂਥੀਜ਼ ਦੇ ਮਿਲੀਟੈਂਟਸ ਆ, ਉਹਨਾਂ ਦੇ ਉੱਤੇ ਅੱਜ ਅਟੈਕ ਕਰ ਦਿੱਤਾ ਹੈਗਾ ਜੀ। ਕੈਲੀਫੋਰਨੀਆ ਦੇ ਬਜਟ ਦਾ ਜਿਹੜਾ ਮਸਲਾ ਆ ਉਹ ਇਸ ਟਾਈਮ ਬਣਿਆ ਪਿਆ ਹੈ। ਇੱਕ ਟਾਈਮ ਦੇ ਉੱਤੇ $100 ਬਿਲੀਅਨ ਦੇ ਇਰਦ ਗਿਰਦ ਸਰਪਲਸ ਤੋਂ 60 ਬਿਲੀਅਨ ਤੱਕ ਦੇ ਡੈਫਿਸਿਟ ਦੇ ਵਿੱਚ ਆਇਆ ਸੀ, ਤੇ ਹੁਣ ਇਸ ਨੂੰ ਡੈਫਿਸਿਟ ਨੂੰ ਘਟਾਉਣ ਦੇ ਲਈ ਜਦੋਜਹਿਦ ਗਵਰਨਰ ਨਿਊਸਮ ਦੀ ਚੱਲ ਰਹੀ ਆ। ਕਹਿੰਦੇ ਵੀ ਇਹ ਬਜਟ ਡੈਫਿਸਿਟ ਨੂੰ ਘਟਾ ਕੇ $38 ਬਿਲੀਅਨ ਤੱਕ ਲੈ ਕੇ ਆਉਣਾ ਚਾਹੁੰਦੇ ਆ। ਗਵਰਨਰ ਦਾ ਜਿਹੜਾ ਪ੍ਰਪੋਜ਼ਡ ਬਜਟ ਆ, ਜਿੱਦਾਂ ਉਹਨਾਂ ਨੇ ਬੀਤੇ ਬੁੱਧਵਾਰ ਘੁੰਡ ਚੁਕਾਈ ਕੀਤੀ ਸੀ, ਜਿਹੜਾ ਮਲਟੀ ਈਅਰ ਕਲਾਈਮੇਟ ਬਜਟ ਆ ਉਸ ਨੂੰ ਹੁਣ ਘਟਾ ਦਿੱਤਾ ਗਿਆ। ਇੱਕ ਟਾਈਮ ਦੇ ਉੱਤੇ ਇਹਨਾਂ ਨੇ 2022 ਦੇ ਵਿੱਚ ਜਿਹੜਾ ਬਜਟ ਕਲਾਈਮੇਟ ਦੇ ਲਈ ਅਪਰੂਵ ਕੀਤਾ ਸੀ ਉਹ 54 ਬਿਲੀਅਨ ਦਾ ਸੀ, ਉਸ ਨੂੰ ਘਟਾ ਕੇ ਇਹਨਾਂ ਨੇ $48 ਬਿਲੀਅਨ ਦੇ ਉੱਤੇ ਲੈ ਆਂਦਾ ਹੈਗਾ ਆ। ਸੋ ਕਹਿੰਦੇ ਵੀ ਇਹਦੇ ਵਿੱਚ ਕਈ ਕਲੀਨ ਟਰਾਂਸਪੋਰਟੇਸ਼ਨ ਪ੍ਰੋਗਰਾਮ, ਫੋਰੈਸਟ ਮੇਨਟੇਨੈਂਸ, ਵਾਟਰਸ਼ੈਡ ਰੈਜ਼ਿਲੀਅੰਸ, ਕੋਸਟਲ ਪ੍ਰੋਟੈਕਸ਼ਨ ਤੇ ਸੀ ਲੈਵਲ ਰਾਈਜ਼, ਇਹ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚੋਂ ਜਿਹੜੇ ਆ ਕਟੌਤੀ ਕੀਤੀ ਗਈ ਹੈਗੀ ਹੈ। ਨਿਊਸਮ ਦੇ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਇਹ ਜਿਹੜੇ ਕੱਟਸ ਆ ਲਿਮਿਟਿਡ ਹੈਗੇ ਨੇ, ਥੋੜੇ ਨੇ, ਪਰ ਜਿਹੜੇ ਸਟੇਟ ਦਾ ਜਿਹੜਾ ਮੋਮੈਂਟਮ ਆ ਕਲਾਈਮੇਟ ਗੋਲਸ ਨੂੰ ਲੈ ਕੇ ਉਹ ਫਿਰ ਵੀ ਉਸ ਦੇ ਬਾਵਜੂਦ ਕਹਿੰਦੇ ਵੀ ਅਸੀਂ ਉਸ ਮੋਮੈਂਟਮ ਨੂੰ ਕੈਰੀ ਕਰ ਸਕਦੇ ਹਾਂ, ਵੀ ਉਸੇ ਰਫਤਾਰ ਦੇ ਨਾਲ ਕਲਾਈਮੇਟ ਚੇਂਜ ਦਾ ਨਿਤਾਰਾ ਕਰਨ ਦੇ ਲਈ ਆਪਾਂ ਫੈਸਲੇ ਜਿਹੜੇ ਉਹ ਲੈਂਦੇ ਰਵਾਂਗੇ। ਕਈ ਜਿਹੜੇ এনवायरमेंटल ਗਰੁੱਪਸ ਨੇ ਆਬਵੀਅਸਲੀ ਡਿਸਅਪਾਇੰਟਮੈਂਟ, ਨਿਰਾਸ਼ਾ ਜਿਹੜੀ ਇਸ ਦੇ ਉੱਤੇ ਪ੍ਰਗਟਾਈ ਆ। ਤਕਰੀਬਨ $3 ਬਿਲੀਅਨ ਦੀ ਕਲਾਈਮੇਟ ਫੰਡਿੰਗ ਇਸ ਦੇ ਵਿੱਚੋਂ ਕੱਟੀ ਗਈ ਆ, ਤੇ ਨਾਲ ਕਹਿੰਦੇ ਵੀ $2 ਬਿਲੀਅਨ ਦੇ ਜਿਹੜੀ ਰਾਸ਼ੀ ਜਾਣੀ ਸੀ ਉਸ ਨੂੰ ਡਿਲੇ ਕੀਤਾ ਗਿਆ ਆ, ਤੇ ਇਹਦੇ ਨਾਲ ਤਕਰੀਬਨ $1.8 ਬਿਲੀਅਨ ਜਿਹੜੇ ਆ ਉਹ ਹੋਰ ਬਜਟਸ ਦੇ ਵਿੱਚ ਹੋਰ ਪਾਸੇ ਫੰਡਸ ਜਿਹੜੇ ਆ ਮੁਹੱਈਆ ਕਰਵਾਏ ਜਾਣਗੇ। ਕਹਿੰਦੇ ਵੀ ਇਹ ਜਿਹੜੇ ਸਟੇਟ ਦੇ ਗ੍ਰੀਨ ਹਾਊਸ ਗੈਸ ਰਿਡਕਸ਼ਨ ਫੰਡ ਆ ਉਹਨਾਂ ਦੇ ਵਿੱਚੋਂ ਜਿਹੜੀ ਆ ਇਹ ਕੀਤੀ ਗਈ ਆ। ਸੋ ਇਕਨੋਮਿਕ ਮੂਵਮੈਂਟ ਕਹਿੰਦੇ ਵੀ ਇਹ ਬੜੀ ਟਫ ਇਕਨੋਮਿਕ ਮੂਵਮੈਂਟ ਜਿਹੜੀ ਉਹ ਆਈ ਆ। ਦੇਖੋ ਹਰਜੋਤ ਸਿੰਘ ਜੀ, ਆਪਾਂ ਸੁਣ ਰਹੇ ਹਾਂ ਇਕਨੋਮੀ ਨੂੰ ਲੈ ਕੇ ਵੀ ਸ਼ਾਇਦ ਬਚਾਅ ਹੋ ਗਿਆ, ਸ਼ਾਇਦ ਠੀਕ ਹੋ ਜਾਊਗਾ, ਪਰ ਜੇ ਏਡੇ ਵੱਡੇ ਪੱਧਰ ਦੇ ਉੱਤੇ ਪਾਲਿਸੀ ਲੈਵਲ ਦੇ ਉੱਤੇ ਬਜਟ ਕੱਟਸ ਨੂੰ ਰੋਕਣ ਦੇ ਲਈ ਜਿਹੜਾ ਇੱਕ ਸੂਬਾ ਜਾਣਿਆ ਜਾਂਦਾ ਆ ਕਲਾਈਮੇਟ ਦੇ ਲਈ ਮੋਹਰੇ ਹੋ ਕੇ ਜਿਹੜੀਆਂ ਪਾਲਿਸੀਜ਼ ਤਿਆਰ ਕਰਦਾ ਆ ਤੇ ਵੱਧ ਤੋਂ ਵੱਧ ਬਜਟ ਕੱਟ ਜਿਹੜਾ ਬਜਟ ਉਸ ਦੇ ਵਿੱਚ ਰੱਖਦਾ, ਜੇ ਉਹਦੇ ਵਿੱਚੋਂ
ਬਿਲੀਅਨਸ ਆਫ ਡਾਲਰਸ ਦੀ ਕਟੌਤੀ ਹੋ ਰਹੀ ਹੈ, ਤਾਂ ਇਹ ਇਕਨੋਮਿਕ ਆਊਟਲੁੱਕ ਦੇ ਨੂੰ ਲੈ ਕੇ ਵੀ ਕਈ ਲੋਕਾਂ ਨੂੰ ਕਹਿ ਲਓ ਵੀ ਗੱਲ ਚਿੱਥਣ ਦੇ ਲਈ ਮਜਬੂਰ ਕਰ ਰਹੀ ਆ। ਸੋ ਇਸ ਟਾਈਮ ਨਿਊਸਮ ਹੁਣਾਂ ਦੇ ਉੱਤੇ ਖਾਸਾ ਪ੍ਰੈਸ਼ਰ ਹੈਗਾ ਆ। ਸੋ ਦੇਖਦੇ ਆ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਕਈ ਬਿਲੀਅਨ ਡਾਲਰ ਦੀ ਇਹਨਾਂ ਨੇ ਕਲਾਈਮੇਟ ਜਿਹੜੀ ਫੰਡਿੰਗ, এনवायरमेंटल ਫੰਡਿੰਗ ਜੋ ਕਟੌਤੀ ਕਰਕੇ ਓਵਰਆਲ ਡੈਫਿਸਿਟ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ। ਨਿਊਯਾਰਕ ਸਟੇਟ ਤੇ ਕੈਲੀਫੋਰਨੀਆ ਸਟੇਟ ਦੋਨੋਂ ਹੀ ਜਿਹੜੀ ਆ ਸਨ 2024 ਦੇ ਵਿੱਚ ਰੀਟੇਲ ਦੀ ਜਿਹੜੀ ਚੋਰੀ ਆ ਉਸ ਨੂੰ ਪ੍ਰਾਇੋਰਟੀ ਬਣਾ ਰਹੇ ਆ। ਕਹਿੰਦੇ ਪਏ ਵੀ ਮੀਨ ਬਿਜ਼ਨਸ। ਗਵਰਨਰ ਆਫ ਨਿਊਯਾਰਕ ਤੇ ਕੈਲੀਫੋਰਨੀਆ ਨੇ ਨਵੇਂ ਲਾਅ ਤੇ ਨਵੀਂ ਫੰਡਿੰਗ ਜਿਹੜੀ ਆ ਉਹ ਦਿੱਤੀ ਹੈਗੀ ਆ ਤਾਂ ਕਿ ਰੀਟੇਲ ਦਾ ਜਿਹੜਾ ਚੋਰੀ ਹੋ ਰਹੀ ਆ ਇੰਨੀ ਜ਼ਿਆਦਾ ਜਿਹੜੀ ਵਧੀ ਹੋਈ ਆ ਉਸ ਨੂੰ ਸਨ 2024 ਦੇ ਵਿੱਚ ਘਟਾਇਆ ਜਾ ਸਕੇ। ਦੋਨੋਂ ਹੀ ਜਿਹੜੇ ਗਵਰਨਰ ਆ ਇਹ USA ਦੇ ਲਾਰਜੈਸਟ ਡੈਮੋਕ੍ਰੈਟਿਕਲੀ ਸਟਰੋਂਗ ਹੋਲਡ ਹੈਗੇ ਆ। ਪਰ ਆਮ ਲੋਕ ਹੁਣ ਇਸ ਗੱਲੋਂ ਡੈਮੋਕ੍ਰੇਟਸ ਤੇ ਬਹੁਤ ਗੁੱਸੇ 'ਚ ਆ ਵੀ ਰਿਟੇਲ ਦਾ ਜਿਹੜਾ ਕ੍ਰਾਈਮ ਆ ਬਹੁਤ ਜ਼ਿਆਦਾ ਵਧਿਆ ਹੈਗਾ। ਸੋ ਉਹਦੇ ਕਰਕੇ ਪੁਲਿਸ ਦੀ ਜਿਹੜੀ ਫੰਡਿੰਗ ਆ ਉਹ ਵਧਣੀ ਚਾਹੀਦੀ ਹੈਗੀ ਆ। ਸੋ ਦੋਨਾਂ ਹੀ ਗਵਰਨਰਸ ਵੱਲੋਂ ਇਹ ਸਟੇਟਮੈਂਟਸ ਵੀ ਜਾਰੀ ਕੀਤੀਆਂ ਗਈਆਂ ਆ। ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਵੀ ਜਿਹੜੀਆਂ ਟ੍ਰੇਡ ਐਸੋਸੀਏਸ਼ਨ ਆ, ਪੁਲਿਸ ਡਿਪਾਰਟਮੈਂਟਸ ਹੈਗੀਆਂ ਆ, ਉਹਨਾਂ ਨੇ ਵੀ ਜਿਹੜਾ ਗਵਰਨਮੈਂਟ ਨੂੰ ਲੌਬੀ ਕੀਤਾ ਹੈਗਾ ਤਾਂ ਕਿ ਉਹਨਾਂ ਨੂੰ ਜਿਹੜੀ ਫੰਡਿੰਗ ਆ ਹੋਰ ਮਿਲ ਸਕੇ, ਜਿਹਦੇ ਨਾਲ ਜੋ ਚੋਰੀ ਆ ਉਹ ਰੋਕੀ ਜਾ ਸਕੇ। ਸੋ ਇਸ ਨਵੀਂ ਪਲਾਨ ਦੇ ਤਹਿਤ ਪੈਨਲਟੀਜ਼ ਜਿਹੜੀਆਂ ਆ ਉਹ ਵੀ ਵਧਾਈਆਂ ਜਾ ਰਹੀਆਂ ਹੈਗੀਆਂ। ਦੋਨੋਂ ਹੀ ਗਵਰਨਰ ਕੈਥੀ ਹੋਚਲ ਨਿਊਯਾਰਕ ਤੋਂ, ਗੈਬਨ ਨਿਊਸਮ ਕੈਲੀਫੋਰਨੀਆ ਤੋਂ, ਇਹਨਾਂ ਨੇ ਕਿਹਾ ਆ ਵੀ ਅਸੀਂ ਜੋ ਸਜ਼ਾ ਆ ਉਹ ਜ਼ਿਆਦਾ ਵਧਾਵਾਂਗੇ। ਵੀ ਵਿਲ ਬੀ ਟਫ ਔਨ ਕ੍ਰਾਈਮ ਇਸ ਸਾਲ ਦੇ ਵਿੱਚ। ਸਾਰਿਆਂ ਨੂੰ ਪਤਾ ਹੀ ਆ ਵੀ ਹੁਣ ਇਲੈਕਸ਼ਨ ਵਾਲਾ ਸਾਲ ਵੀ ਹੈਗਾ ਆ। 2022 ਤੋਂ ਬਾਅਦ ਜੋ 9 ਸਟੇਟਾਂ ਜਿਹਦੇ ਜੀ ਵਿੱਚੋਂ 6 2023 ਚ ਉਹਨਾਂ ਨੇ ਲਾ ਇਦਾਂ ਦੇ ਪਾਸ ਕੀਤੇ ਹੈਗੇ ਆ ਵੀ ਜਿਹੜਾ ਹੂੰ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਆਫੈਂਸ ਆ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਜੀ ਕੈਲੀਫੋਰਨੀਆ ਨੇ ਮਿਲੀਅਨਸ ਆਫ ਡਾਲਰ ਇਸ ਨੂੰ ਰੋਕਣ ਦੇ ਲਈ ਸਪੈਂਡ ਕੀਤੇ ਆ। ਸਪੈਸ਼ਲ ਟਾਸਕ ਫੋਰਸਾਂ ਬਣਾਈਆਂ ਆ। ਫੜੇ ਵੀ ਉਹਨਾਂ ਨੇ ਮਿਲੀਅਨਸ ਆਫ ਡਾਲਰ ਦੀ ਰਿਕਵਰੀ ਵੀ ਹੋਈ ਆ। ਦਰਜਨਾਂ ਕਈ ਦਰਜਨ ਲੋਕ ਇਸ ਦੇ ਵਿੱਚ ਗ੍ਰਿਫਤਾਰ ਵੀ ਹੋਏ, ਅੰਦਰ ਵੀ ਹੋਏ ਆ, ਪਰ ਫਿਰ ਵੀ ਅਜੇ ਪੂਰੀ ਤਰ੍ਹਾਂ ਇਸ ਦੇ ਉੱਤੇ ਕਾਬੂ ਨਹੀਂ ਆ। ਇਹ ਇੱਕ ਵੱਡੀ ਚੁਣੌਤੀ ਆ ਤੇ ਕਿਉਂਕਿ ਇਹੀ ਚੀਜ਼ ਸਭ ਤੋਂ ਜ਼ਿਆਦਾ ਦਿਸਦੀ ਆ ਤੇ ਇੱਥੋਂ ਹੀ ਇਹ ਅੰਦਾਜ਼ਾ ਹੁੰਦਾ ਆ ਵੀ ਕ੍ਰਾਈਮ ਲਗਾਤਾਰ ਜਿਹੜਾ ਆ ਉਹ ਵੱਧਦਾ ਜਾ ਰਿਹਾ ਹੈ ਤੇ ਜੇ ਇਸ ਦੇ ਉੱਤੇ ਕਾਬੂ ਨਾ ਪਾ ਸਕੇ ਸਮਾਲ ਬਿਜ਼ਨੈਸਿਸ, ਆਮ ਲੋਕ ਸਾਰਿਆਂ ਦੇ ਵਿੱਚ ਇੱਕ ਬੜਾ ਭੈੜਾ ਮੈਸੇਜ ਜਾਂਦਾ ਹੈ। ਅਗਲੀ ਗੱਲ ਕਰੀਏ ਰੀਡਲੀ ਤੋਂ ਹਰਜੋਤ ਸਿੰਘ ਜੀ, ਇਹ ਅਗਲੀ ਖਬਰ ਜਿਹੜੀ ਉਹ ਆ ਰਹੀ ਆ, ਮੰਦਭਾਗੀ ਖਬਰ ਆ। 4 ਜਿਹੜੇ ਕੈਲੀਫੋਰਨੀਆ ਦੇ ਪਰਿਵਾਰਕ ਮੈਂਬਰ ਉਹ ਮ੍ਰਿਤ ਪਾਏ ਗਏ ਆ। 17 ਸਾਲਾਂ ਦੇ ਨਾਲ-ਨਾਲ 3 ਜਿਹੜੇ ਉਸ ਘਰ ਦੇ ਜਿਹੜੇ ਮਾਰੇ ਗਏ ਉਹਨਾਂ ਦੇ ਜਿਹੜੇ ਗਵਾਂਢੀ ਆ, ਉਹਨਾਂ ਨੂੰ ਇੱਕ ਬੜੇ ਹੀ ਇਸ ਮਿਸਟੀਰੀਅਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਆ। ਕਹਿੰਦੇ ਵੀ 3 ਜਿਹੜੇ ਵਿਕਟਮ ਆ, 4 ਦੇ ਵਿੱਚੋਂ 3 ਆ ਉਹ ਇੱਕ ਰੀਡਲੀ ਦੇ ਘਰ ਦੇ ਵਿੱਚ ਤੇ ਚੌਥਾ ਜਿਹੜਾ ਇੱਕ ਉਸ ਦੇ ਨਾਲ ਡੀਟੈਚਡ ਗਰਾਜ ਸੀਗਾ ਘਰ ਦੇ ਲਾਗੇ, ਉੱਥੇ ਇਵੈਂਚੁਅਲੀ ਜਿਹੜਾ ਆ ਉਸ ਨੂੰ ਫੜਿਆ ਗਿਆ, ਉੱਥੇ ਜਿਹੜੇ ਉਹ ਲੱਭਾ ਸੀਗਾ। ਸੋ ਕਹਿੰਦੇ ਵੀ 17 ਸਾਲਾਂ ਦਾ ਨੇਬਰ ਦੇ ਉੱਤੇ ਹੁਣ 4 ਕਾਊਂਟ ਆਫ ਹੋਮਿਸਾਈਡ ਜਿਹੜੇ ਉਹ ਹੋਏ ਆ ਰੀਡਲੀ ਦੀ ਇਸ ਸ਼ਹਿਰ ਦੇ ਵਿੱਚ, ਇਸ ਨੇਬਰਹੁੱਡ ਦੇ ਵਿੱਚ, ਜੋ ਕਿ ਕਹਿੰਦੇ ਅਕਸਰ ਸ਼ਾਂਤ ਹੀ ਰਹਿੰਦਾ ਆ। ਇਸ ਨੇ ਪੂਰੀ ਤਰ੍ਹਾਂ ਤੜਥੱਲੀ ਜਿਹੜੀ ਉਹ ਮਚਾ ਦਿੱਤੀ ਆ। ਬਿਲੀ ਬੌਂਡਜ਼ 81 ਸਾਲਾਂ ਦਾ, ਗਵਾਡੇਲਿਪੇ ਬੌਂਡਜ਼ 44 ਸਾਲਾਂ ਦਾ। ਕਹਿੰਦੇ ਵੀ ਉਦੋਂ ਪੁਲਿਸ ਨੂੰ ਜਦੋਂ ਪਤਾ ਲੱਗਾ ਵੀ ਇਹਨਾਂ ਦੀਆਂ ਜਿਹੜੀਆਂ ਬਾਡੀਜ਼ ਆ ਉਹ ਲੱਭੀਆਂ ਆ ਸਾਊਥ ਚਰਚ ਐਵੀਨਿਊ ਦੇ ਉੱਤੇ ਤੇ ਇਹ 25 ਮੀਲ ਹੈਗਾ ਆ ਦੂਰ ਫਰੈਜ਼ਨੋ ਦੇ ਉੱਤੇ। ਤੇ ਕਹਿੰਦੇ ਵੀ ਜਦੋਂ ਪਹੁੰਚੇ ਸੀਗੇ ਆਫਿਸਰਸ, ਉਹਨਾਂ ਨੂੰ ਇੱਕ ਗਨ ਸੇਫ ਆ ਉਹ ਖੁੱਲਾ ਮਿਲਿਆ ਸੀਗਾ ਤੇ ਕਈ ਰਾਈਫਲਸ ਤੇ ਪਿਸਟਲਸ ਜਿਹੜੀਆਂ ਉਸ ਤੋਂ ਵਿੱਚੋਂ ਕੱਢੀਆਂ ਗਈਆਂ ਸੀਗੀਆਂ। ਸੋ ਇਹ ਸਾਰਾ ਕੁਝ ਕਹਿੰਦੇ ਵੀ ਜਦੋਂ ਸਰਚ ਕਰਦੇ ਕਰਦੇ ਤਾਂ ਉਹਨਾਂ ਨੂੰ ਤੀਜੇ ਬੰਦੇ ਦੀ ਵੀ 61 ਸਾਲਾ ਡੈਰਲ ਬੌਂਡਜ਼ ਦੀ ਲਾਸ਼ ਜਿਹੜੀ ਆ ਉਹ ਮਿਲੀ ਸੀਗੀ। ਸੋ ਉਹ ਬੜੀਆਂ ਭਿਆਨਕ ਮੰਜ਼ਰ ਕਹਿੰਦੇ ਆ ਵੀ ਉਹ ਦੇਖੇ ਗਏ। 43 ਸਾਲਾਂ ਦਾ ਜਿਹੜਾ ਗਵਾਡੇਲਿਪੇ ਬੌਂਡਜ਼ ਦਾ ਜਿਹੜਾ ਇਹ ਘਰ ਵਾਲਾ ਸੀਗਾ ਮੈਥਿਊ, ਉਹ ਪਹਿਲਾਂ ਵੀ ਐਟ ਰਿਸਕ ਮਿਸਿੰਗ ਪਰਸਨ ਦੱਸਿਆ ਗਿਆ ਸੀ। ਬਾਅਦ ਦੇ ਵਿੱਚ ਉਸ ਦੀ ਵੀ ਕਹਿੰਦੇ ਵੀ ਉਸ ਦੇ ਲਈ ਉਹਨਾਂ ਨੇ ਡਿਸਕਵਰੀ ਜਿਹੜੀ ਉਹ ਕੀਤੀ ਆ। ਸੋ 17 ਸਾਲਾਂ ਦਾ ਨਿਆਣਾ ਨਾਲ ਦੇ ਘਰ ਦਾ ਤੇ ਇਸ ਤੋਂ ਇਲਾਵਾ ਬ੍ਰਾਇਨ ਕਰਟਸ 34 ਸਾਲਾਂ ਦਾ, ਰਫੇਲ ਗੋਨਜ਼ਾਲੇਸ 21 ਸਾਲਾਂ ਦਾ, ਐਕਸੈਸਰੀ ਆਫਟਰ ਦਾ ਫੈਕਟ। ਇਸ ਚਾਰजेस ਦੇ ਵਿੱਚ ਇਹਨਾਂ ਦੋਨਾਂ ਜਾਣਿਆਂ ਨੂੰ ਵੀ ਅੰਦਰ ਕੀਤਾ ਹੈ। ਹੋ ਸਕਦਾ ਵੀ ਇਹਨਾਂ ਦਾ ਕੋਈ ਪੁਰਾਣਾ
ਨੇਬਰਲੀ ਜਿੱਦਾਂ ਕਹਿੰਦੇ ਆ ਵੀ ਕੌਨਫਲਿਕਟ ਚੱਲ ਰਿਹਾ ਹੋਵੇ। ਬੇਕਰਸਫੀਲਡ ਤੋਂ ਵੀ ਖਬਰ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਵੀ ਇੱਕ ਬੰਦੇ ਨੂੰ ਗਿਲਟੀ ਪਾਇਆ ਗਿਆ ਹੈ ਮਰਡਰ ਤੇ ਕ੍ਰਾਈਮ ਸਪਰੀ, ਜਿਹਦੇ ਨਾਲ 5 ਹੋਰ ਵਿਕਟਮਸ ਦਾ ਪਤਾ ਲੱਗਾ ਹੈਗਾ। ਕਹਿੰਦੇ 30 ਸਾਲਾਂ ਦੀ ਸਜ਼ਾ ਹੋਊਗੀ ਜੇ ਗਿਲਟੀ ਪਾਇਆ ਗਿਆ ਹੈਗਾ, ਕਿਉਂਕਿ ਇਸ ਨੇ ਸਟੈਬ ਕੀਤਾ ਸੀ ਬੇਕਰਸਫੀਲਡ ਦੇ ਵਿੱਚ 2021 ਚ। ਕਰਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਕਿਹਾ ਜਨਵਰੀ 5 2024 ਨੂੰ ਯੂਰੀ ਨੇ ਕੋਰੇ ਸਪੈਲਸ ਨੂੰ ਫਸਟ ਡਿਗਰੀ ਮਰਡਰ ਆਫ ਜੌਨ ਸੋਸਾ ਜੂਨੀਅਰ ਦੇ ਵਿੱਚ ਪਾਇਆ ਗਿਆ ਹੈਗਾ। ਸੋ ਜੂਰੀ ਨੇ ਇਹ ਵੀ ਪਾਇਆ ਵੀ ਜਿਹੜਾ ਸਪੈਲਸ ਆ ਉਹ ਰੋਬਰੀ ਤੋਂ ਗਿਲਟੀ ਹੈਗਾ ਤੇ ਅਸੌਲਟ ਵਿਦ ਡੈਡਲੀ ਵੈਪਨ, ਗ੍ਰੈਂਡ ਥੈਫਟ, ਹੋਰ ਜਿਹੜੇ ਇਹਦੇ ਤੇ ਚਾਰजेस ਪਾਏ ਗਏ ਸਤੰਬਰ 9 2021 ਤੇ ਅਕਤੂਬਰ 21 2021 ਨੂੰ। ਅਕਤੂਬਰ 3 2021 ਚ ਕਹਿੰਦੇ ਵੀ ਅਮਰੀਕਨ ਐਵਨਿਊ ਕਾਰ ਵਾਸ਼ ਤੇ ਗਿਆ ਤੇ ਉੱਥੇ ਜੂਨੀਅਰ ਜੋ ਸੋਸਾ ਆ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਤੋਂ ਬਿਨਾਂ ਹੋਰ ਵੀ ਜਿਹੜੇ 4 ਬੰਦੇ ਆ ਉਹ ਪਤਾ ਲੱਗ ਰਿਹਾ ਵੀ ਜਿਹੜੇ ਇਸ ਨੇ ਮਾਰੇ ਸੀ। ਕਰਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਸਿੰਥੀਆ ਜ਼ਿੰਬਰ, ਉਹਨਾਂ ਨੇ ਇਹ ਕਿਹਾ ਵੀ ਸਪੈਲ ਦੀਆਂ ਸੈਂਸਲੈਸ ਤੇ ਹੌਰੀਫਿਕ ਕ੍ਰਾਈਮ ਜੋ ਆ ਉਹ ਕਮਿਊਨਿਟੀ ਦਾ ਸਟੈਂਡਰਡ ਨਹੀਂ ਹੈਗਾ, ਕਮਿਊਨਿਟੀ ਨੂੰ ਥ੍ਰੈਟ ਹੈਗਾ। ਸੋ ਇਸ ਕਰਕੇ ਇਦਾਂ ਦਾ ਬੰਦਾ ਜਿਹੜਾ ਆ, ਤਾਂ ਕਿ ਕੋਈ ਅਗਲਾ ਵਿਕਟਮ ਨਾ ਬਣੇ, ਉਹਨੂੰ ਪੂਰੀ ਟਾਈਮ ਲਈ ਜੇਲ੍ਹ ਵਿੱਚ ਪਾਇਆ ਜਾਣਾ ਚਾਹੀਦਾ ਆ। ਜੀ। ਅਗਲੀ ਗੱਲ ਕਰੀਏ, ਕੱਲ ਆਪਾਂ ਤੁਸੀਂ ਦੱਸਿਆ ਹੀ ਹੋਣਾ ਵੀ ਅਵਲਾਂਚ ਜਿਹੜਾ ਲੇਕ ਟਾਹੋ ਦੇ ਵਿੱਚ ਜੀ ਆਇਆ, ਜਿਸ ਵਿੱਚ ਇੱਕ ਜਾਣੇ ਦੀ ਮੌਤ ਹੋਈ ਸੀ। ਇੱਕ ਸਰਵਾਈਵਰ ਵੀ ਕਹਿੰਦੇ ਆ ਉਹ ਨਿਕਲਿਆ ਆ। ਕੁੱਲ ਜਿਹੜੇ ਆ ਉਹ 4 ਜਾਣੇ ਇਸ ਅਵਲਾਂਚ ਦੇ ਵਿੱਚ ਜਦੋਂ ਬਰਫ਼ ਥੱਲੇ ਨੂੰ ਪਹਾੜ ਤੋਂ ਰਿੜ੍ਹਦੀ ਆਉਂਦੀ ਆ, ਉਹਦੇ ਵਿੱਚ ਫਸੇ ਸੀ। ਇੱਕ ਜਾਣੇ ਦੀ ਤਾਂ ਮੌਤ ਜਿਹੜੀ ਹੋ ਗਈ ਸੀ। ਜਿਹੜਾ ਸਰਵਾਈਵਰ ਆ ਬਚਿਆ ਆ ਇਸ ਡੈਡਲੀ ਕੈਲੀਫੋਰਨੀਆ ਅਵਲਾਂਚ ਦਾ, ਉਹ ਕਹਿੰਦਾ ਵੀ ਦੁਨੀਆ ਦੇ ਵਿੱਚ ਮਨੁੱਖ ਨੂੰ ਜਿੱਦਾਂ ਦੇ ਵੀ ਡਰ ਹੁੰਦੇ ਆ, ਉਹ ਮੈਨੂੰ ਹਰ ਤਰ੍ਹਾਂ ਦਾ ਡਰ ਉਸ ਦੌਰਾਨ ਮਹਿਸੂਸ ਹੋਇਆ। ਪੈਲੀਸੇਡਸ ਦੇ ਵਿੱਚ ਟਾਹੋ ਰਿਜ਼ੋਰਟ ਦੇ ਨਜ਼ਦੀਕ ਇਹ ਸਾਰਾ ਕੁਝ ਵਾਪਰਿਆ। ਬਹੁਤ ਭਾਰੀ ਬਰਫ਼ਬਾਰੀ ਕੱਲ੍ਹ ਦੇ ਵਿੱਚ ਜਿਹੜੀ ਉਹ ਹੋਈ ਆ, ਤੇਜ਼ ਹਵਾਵਾਂ ਦੇ ਕਰਕੇ ਮੀਟੀਓਰੋਲੋਜਿਸਟ ਜਿਹੜੇ ਉਹ ਦੱਸਦੇ ਆ ਵੀ ਫਿਰ ਇਹ ਐਵਲਾਂਚ ਹੋ ਜਾਂਦੇ ਨੇ। ਅਜੇ 1-2 ਦਿਨ ਹੀ ਹੋਏ ਸੀਗੇ। ਇਹ ਜਿਹੜਾ ਰਿਜ਼ੋਰਟਸ ਆ ਉਹ ਖੁੱਲ੍ਹੇ ਸੀ, ਸਕੀ ਜਿਹੜੀ ਲੋਕ ਕਰਨ ਦੇ ਲਈ ਉੱਥੇ ਪਹੁੰਚ ਰਹੇ ਸੀਗੇ, ਪਰ ਅਚਾਨਕ ਇਹ ਮੰਦਭਾਗਾ ਜਿਹੜਾ ਉਹ ਹਾਦਸਾ ਵਾਪਰਿਆ। ਹੈਨਾ ਸ਼ੂਗਰਮੈਨ ਇਹ ਕਹਿੰਦੇ ਵੀ ਆਪਣੇ ਭਰਾ ਤੇ ਆਪਣੇ ਪਾਰਟਨਰ ਦੇ ਨਾਲ ਸੀਗਾ, ਸਲੋਪਸ ਦੇ ਉੱਤੇ ਪਹੁੰਚੇ ਸੀਗੇ ਇੰਜੋਏ ਕਰਨ ਦੇ ਲਈ। ਲਿਫਟ ਕਰਕੇ ਜਦ ਉੱਥੇ ਪਹੁੰਚੇ ਤਾਂ ਉਹਨੇ 'ਚ ਇਹਨੂੰ ਇਹ ਅਵਲਾਂਚ ਆ ਗਿਆ। ਜਦੋਂ ਇਹਨਾਂ ਨੇ ਓਪਨ ਕੀਤਾ ਉਹ ਤੋਂ 1 ਘੰਟੇ ਬਾਅਦ ਹੀ ਉਸੇ ਹੀ ਹਿੱਲ ਦੇ ਉੱਤੇ ਐਵਲਾਂਚ ਆ ਗਿਆ ਸੀ। ਜਿਹੜੀ ਜਾਂਦੀ ਹੁੰਦੀ ਆ ਤਾਰ ਦੇ ਨਾਲ, ਜਿਹੜਾ ਲੋਕ ਉੱਤੇ ਜਾਂਦੇ ਆ, ਉਹ 1000 ਫੁੱਟ ਦੀ ਉਚਾਈ ਆ। ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਸਟੀਪ ਉਹ ਸਲੋਪਸ ਨੇ, ਤੇ ਜਿੱਥੋਂ ਇਹ ਅਵਲਾਂਚ ਵਾਪਰਿਆ ਸੀ। ਇਸ ਦਾ ਤਾਂ ਜਿਹੜਾ ਉਹ ਬਚਾਅ ਹੋ ਗਿਆ ਮੀਬੀ ਦਾ, ਪਰ ਨਾਲ ਦਾ ਜਿਹੜਾ ਇੱਕ ਬੰਦਾ ਆ ਉਸ ਦੀ ਮੌਤ ਹੋ ਗਈ ਹੈ। ਬਹੁਤ ਵੱਡਾ ਜਿਹੜਾ ਇੱਕ ਮੈਸ ਜਿਹੜਾ ਉੱਥੇ ਵਾਪਰਿਆ ਆ। ਤੇ ਹੁਣ ਜਿੰਨੇ ਵੀ ਲੋਕ ਉੱਥੇ ਜਾ ਰਹੇ ਉਹਨਾਂ ਨੂੰ ਸਾਰੇ ਜਣੇ ਇਹੀ ਸਲਾਹ ਦੇ ਰਹੇ ਆ ਵੀ ਭਾਈ ਪਲੀਜ਼ ਆਰਾਮ ਦੇ ਨਾਲ, ਖਾਸ ਕਰਕੇ ਅਜਿਹੀਆਂ ਹਾਲਾਤਾਂ ਦੇ ਵਿੱਚ ਜਦੋਂ ਅਚਨਚੇਤੇ ਬਹੁਤ ਜ਼ਿਆਦਾ ਮੌਸਮ ਵਿਗੜਦਾ ਆ, ਉਦੋਂ ਹੋਰ ਵੀ ਜ਼ਿਆਦਾ ਸਤਰਕ ਤੇ ਬਾਹਰ ਨਿਕਲਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ। ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ ਵੀ ਉੱਥੇ 2 ਕਾਸਕੋ ਦੀਆਂ ਨਵੀਆਂ ਲੋਕੇਸ਼ਨ ਖੁੱਲਣ ਜਾ ਰਹੀਆਂ ਹੈਗੀਆਂ। ਨਟੋਮਸ ਦੇ ਵਿੱਚ 3881 ਈਸਟ ਕਮਰਸਵੇ ਜੋ ਇੰਟਰਸਟੇਟ 5 ਤੇ ਅਰੀਨਾ ਬੁਲੇਵਰਡ ਦੇ ਲਾਗੇ ਆ, ਤੇ ਸੈਕੰਡ ਲੋਕੇਸ਼ਨ ਉਹਨਾਂ ਦੀ ਲੋਮਿਸ ਵੇਅਰ ਹਾਊਸ ਸਟੋਰ ਦੇ ਵਿੱਚ ਹੋਊਗੀ, ਜੋ ਕਿ ਸਿਆਰਾ ਕਾਲਜ ਤੇ ਬ੍ਰੇਸ ਰੋਡ ਦੇ ਉੱਤੇ ਹੈਗਾ। ਸੈਕਰਾਮੈਂਟੋ ਸਿਟੀ ਕੌਂਸਲ ਮੈਂਬਰ ਕਰੀਨਾ ਟੈਲਮੈਂਟਸ, ਜੋ ਡਿਸਟ੍ਰਿਕਟ 3 ਨੂੰ ਰਿਪਰੈਜ਼ੈਂਟ ਕਰਦੀ ਆ, ਉਹ ਕਹਿੰਦੇ ਵੀ ਜੋ ਨਟੋਮਸ ਵਾਲੀ ਲੋਕੇਸ਼ਨ ਆ ਉੱਥੇ ਕੋਈ ਗੈਸ ਸਟੇਸ਼ਨ ਨਹੀਂ ਹੋਊਗਾ। ਕਾਸਕੋ ਨੇ ਪਹਿਲਾਂ ਅਨਾਉਂਸ ਕੀਤਾ ਸੀ ਵੀ ਇੱਥੇ ਸਾਡਾ ਜਿਹੜਾ ਗੈਸ ਸਟੇਸ਼ਨ ਵੀ ਹੋਊਗਾ, ਪਰ ਤੁਹਾਨੂੰ ਪਤਾ ਹੀ ਆ ਵੀ ਜਿੱਥੇ ਕਾਸਕੋ ਗੈਸ ਸਟੇਸ਼ਨ ਖੋਲਦਾ ਹੈ, ਆਲੇ ਦੁਆਲੇ 5-6 ਬਲਾਕਾਂ 'ਚ ਫਿਰ ਜਿੰਨੇ ਵੀ ਗੈਸ ਸਟੇਸ਼ਨ ਆ ਉਹਨਾਂ ਨੂੰ ਉਹ ਮਾਰ ਦਿੰਦਾ ਹੈਗਾ, ਕਿਉਂਕਿ ਪ੍ਰਾਈਸ ਨੂੰ ਕੰਪੀਟ ਕਰਨਾ ਇੰਡੀਵਿਜੂਅਲ ਲੋਕਾਂ ਲਈ ਬਹੁਤ ਹਾਰਡ ਹੁੰਦਾ ਹੈ। ਜੀ, ਜੀ ਬਿਲਕੁਲ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਤੇ ਤੇ ਇਨਫਲੇਸ਼ਨ ਦੀ ਰਾਜਕਨਵੀਰ ਸਿੰਘ ਜੀ ਰਿਪੋਰਟ ਆਈ ਸੀ, ਰਾਈਜ਼ਿੰਗ ਸ਼ੈਲਟਰ, ਹੈਲਥ ਕੇਅਰ ਕਾਸਟ, ਇਹ ਸਾਰੇ ਕਾਸੇ ਕਰਕੇ ਜੋ ਇਨਫਲੇਸ਼ਨ ਆ ਉਹ ਵਧੀ ਆ। ਆਪਾਂ ਸਵੇਰੇ ਵੀ ਥੋੜਾ ਜਿਹਾ ਕਵਰ ਕੀਤਾ ਸੀ। ਕੰਜ਼ਿਊਮਰ ਪ੍ਰਾਈਸ ਇੰਡੈਕਸ 0.3% ਦਸੰਬਰ ਦੇ ਵਿੱਚ ਇਨਕਰੀਜ਼ ਹੋਇਆ। CPI ਇਨਕਰੀਜ਼ ਹੋਇਆ 3.4% ਈਅਰ ਬੇਸਿਸ ਦੇ ਉੱਤੇ। ਸੋ ਇਸੇ ਤਰ੍ਹਾਂ ਜਿਹੜੀਆਂ ਜੌਬਸ ਦੀ ਜੇ ਗੱਲ ਕਰਦੇ ਜਾਈਏ, ਗੂਗਲ ਨੇ 700 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ ਆ, ਬੇ ਏਰੀਏ 'ਚ ਕੀਤਾ ਆ। ਬੇ ਏਰੀਏ ਦੇ ਵਿੱਚ ਵੀ ਮਾਊਂਟਨ ਵਿਊ ਵਾਲਾ ਜਿਹੜਾ ਉਹਨਾਂ ਦਾ ਆਫਿਸ ਹੈਗਾ, ਉੱਥੇ
ਲੋਕ ਲੇ ਆਫ ਕੀਤੇ ਹੈਗੇ ਆ, ਤਾਂ ਕਾਫੀ ਲੋਕ ਘਬਰਾਏ ਆ। 2023 ਦੇ ਵਿੱਚ 1683 ਬੇ ਏਰੀਏ ਦੀਆਂ ਜੌਬਸ ਗੂਗਲ ਨੇ ਮਾਊਂਟਨ ਵਿਊ, ਮੋਫਿਟ ਫੀਲਡ, ਸੈਨ ਬਰੂਨੋ, ਪਾਲੋ ਆਲਟੋ ਤੇ ਸੈਨ ਫਰਾਂਸਿਸਕੋ 'ਚ ਕੱਟ ਕੀਤੀਆਂ ਸੀਆਂ। ਹੁਣ 2024 ਦੇ ਵਿੱਚ 700 ਹੋਰ ਜੌਬਸ ਉਹ ਕੱਟ ਕਰਨ ਜਾ ਰਹੇ ਹੈਗੇ ਆ। ਜੀ, ਆਲਰੇਡੀ ਉਹਨਾਂ ਨੇ ਅਨਾਉਂਸ ਕੀਤਾ ਹੈ ਵੈਡਨਸਡੇ ਨਾਈਟ, ਕੱਲ੍ਹ ਹੀ ਜਿਹੜਾ ਉਹਨਾਂ ਨੇ ਕਿਹਾ ਆ ਵੀ ਐਫੀਸ਼ੀਐਂਸੀ ਦੇ ਉੱਤੇ ਫੋਕਸ ਜਿਹੜਾ ਉਹ ਕਰ ਰਹੇ ਆ ਤੇ ਬਿਗ ਪ੍ਰੋਡਕਟ ਨੂੰ ਹੀ ਪ੍ਰਾਇਓਰਿਟੀਜ਼ ਉਹ ਬਣਾ ਰਹੇ ਆ। ਇਸ ਲਈ ਜਿਹੜੇ ਇੰਪੈਕਟ EMPLOYEES ਜਿਹੜੇ ਗੂਗਲ ਦੀ ਹਾਰਡਵੇਅਰ ਤੇ ਸੈਂਟਰਲ ਇੰਜੀਨੀਅਰਿੰਗ ਟੀਮ ਦੇ ਵਿੱਚ ਆ, ਇਹ ਲੇ ਆਫਸ ਉਸ ਦੇ ਵਿੱਚ ਹੋਣਗੀਆਂ। ਗੂਗਲ ਅਸਿਸਟੈਂਸ ਜਿਹੜੀ ਇਹਨਾਂ ਦੀ ਵੌਇਸ ਐਕਟੀਵੇਟਿਡ ਸੌਫਟਵੇਅਰ ਹੈਗਾ ਆ, ਉਹਦੇ ਵਿੱਚ ਵੀ ਕਈ ਲੋਕਾਂ ਦੀ ਜਿਹੜੀ ਛੁੱਟੀ ਹੋਊਗੀ। ਐਮਾਜ਼ੋਨ ਨੇ ਪਿਛਲੇ 2022 ਤੋਂ ਲੈ ਕੇ ਹੁਣ ਤੱਕ 27,000 ਲੋਕਾਂ ਨੂੰ ਉਹ ਕੱਢ ਚੁੱਕੇ ਆ। ਗੂਗਲ ਨੇ 12,000 ਲੋਕਾਂ ਨੂੰ ਆਪਣੇ ਜਿਹੜੇ ਫੁੱਲ ਟਾਈਮ EMPLOYEES ਆ ਉਹਨਾਂ ਨੂੰ ਆਲਰੇਡੀ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਆ। ਮੈਟਾ ਵਾਲਿਆਂ ਨੇ ਵੀ ਕਈ ਜਿਹੜੀਆਂ ਜੌਬਸ ਆ ਉਹ ਘੱਟ ਜਿਹੜੀਆਂ ਉਹ ਕਰ ਦਿੱਤੀਆਂ। ਵੱਡੀਆਂ ਕੰਪਨੀਆਂ, ਸੂਬੇ ਬਜਟ ਕੱਟਸ ਦੇ ਉੱਤੇ ਜਿਹੜੇ ਇਸ ਟਾਈਮ ਹਰਜੋਤ ਸਿੰਘ ਜੀ ਆਏ ਹੋਏ ਆ। ਸੋ ਸਥਿਤੀ ਇੱਥੋਂ ਆਪਾਂ ਨੂੰ ਰੀਡ ਕਰ ਲੈਣੀ ਚਾਹੀਦੀ ਆ। ਬਹੁਤ ਸਾਰੇ ਲੋਕਾਂ ਨੇ ਇਹ ਵੀ ਕਹਿਣਾ ਤੁਸੀਂ ਡਰਾਓ ਨਾ, ਤੁਸੀਂ ਇਹ ਨਾ ਕਹੋ, ਪਰ ਆਪਾਂ ਨੂੰ ਕਈ ਵਾਰੀ ਕੰਧ ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਆ। ਇਹ ਨਹੀਂ ਹੋਣਾ ਚਾਹੀਦਾ ਵੀ ਕਿਸੇ ਦੀ ਗੱਲ ਦੇ ਵਿੱਚ ਆ ਕੇ ਬਾਅਦ ਚ ਆਪਾਂ ਵਿੱਚ ਝੁੱਗਾ ਚੌੜ ਕਰਾ ਲਈਏ। ਨਾ ਆਊਗਾ ਚੰਗੀ ਗੱਲ ਆ, 4 ਪੈਸੇ ਬਚੇ ਹੋਣਗੇ, ਉਹ ਆਪਣੇ ਲਈ ਜਿਹੜਾ ਉਹ ਫਾਇਦਾ ਹੁੰਦਾ ਆ। ਸੋ ਮੇਕ ਸ਼ੋਰ ਵੀ ਕੋਈ ਵੀ ਰੈਸ਼ ਡਿਸੀਜਨ ਜਿਹੜਾ ਆ ਉਹ ਨਾ ਲਿਆ ਜਾਵੇ, ਖਾਸ ਕਰਕੇ ਜਿੱਥੇ ਹੁਣ ਫਾਈਨੈਂਸ਼ੀਅਲ ਆਰਥਿਕ ਜਿਹੜੀ ਚੀਜ਼ ਆ ਉਹ ਸਿੱਧੇ ਤੌਰ ਦੇ ਉੱਤੇ ਆਉਂਦੀ ਹੈਗੀ ਆ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜੀ ਜਾਈਏ। ਬਿਲਕੁਲ, ਤੇ ਉਸ ਦੇ ਨਾਲ ਯੂਐਸ ਤੇ ਡੈਫਿਸਿਟ ਦੀ ਵੀ ਗੱਲ ਕਰ ਲਈਏ ਤੇ ਕਹਿੰਦੇ ਯੂਐਸ ਦਾ ਡੈਫਿਸਿਟ $500 billion ਪਹਿਲੇ ਕੁਆਰਟਰ ਦੇ ਵਿੱਚ ਫਿਸਕਲ ਈਅਰ ਦੇ ਵਿੱਚ ਇਹ ਹੋ ਚੁੱਕਾ ਆ। 500 ਬਿਲੀਅਨ ਕਹਿੰਦੇ ਵੀ 2 ਅਕਤੂਬਰ 2023 ਤੋਂ ਦਸੰਬਰ 2023 ਤੱਕ ਬਜਟ ਦਾ ਜਿਹੜਾ ਡੈਫਿਸਿਟ ਆ ਉਹ $510 ਬਿਲੀਅਨ ਤੋਂ ਥੋੜਾ ਜਿਹਾ ਘੱਟ ਜਿਹੜਾ ਉਹ ਰਿਹਾ ਹੈਗਾ ਆ। ਤੇ ਕਹਿੰਦੇ ਵੀ ਇਕੱਲੇ ਦਸੰਬਰ ਦੇ ਵਿੱਚ ਹੀ $129.4 ਬਿਲੀਅਨ ਦਾ ਡੈਫਿਸਿਟ ਆ ਉਹ ਵਧਿਆ ਸੀਗਾ। ਡੈਫਿਸਿਟ ਕਹਿੰਦੇ ਲਗਾਤਾਰ ਹੁਣ ਵੱਧਦਾ ਜਾ ਰਿਹਾ ਹੈ। ਚਾਹੇ ਇੱਕ ਪਾਸੇ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਆ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਨਾਲ ਪ੍ਰਾਈਸਿਸ ਕਹਿੰਦੇ ਆ ਵੀ ਰਿਡਿਊਸ ਹੋਣਗੀਆਂ ਤੇ ਆਪਣਾ ਜਿਹੜਾ ਡੈਫਿਸਿਟ ਆ ਹੰਡਰਡਸ ਆਫ ਬਿਲੀਅਨਸ ਦਾ ਉਸ ਦੇ ਵਿੱਚੋਂ ਸ਼ੇਵ ਆਫ ਹੋ ਜਾਊਗਾ। ਪਰ ਹਾਲ ਦੀ ਘੜੀ ਦੇਖੋ ਉਸ ਦਾ ਅਸਰ ਕਦੋਂ ਆਉਣਾ ਸ਼ੁਰੂ ਹੋਊਗਾ। ਤੇ ਮਾਰਕੀਟਸ ਦੀ ਗੱਲ ਹਰਜੋਤ ਸਿੰਘ ਜੀ ਕਰਦੇ ਜਾਈਏ। ਇੱਕ ਜਿਹੜੀ ਨਵੀਂ ਚੀਜ਼ ਵਾਪਰ ਰਹੀ ਆ, ਬਿਟਕੋਇਨ ਦੇ ਜਿਹੜੇ ETFs ਆ ਉਹ US ਦੇ ਐਕਸਚੇਂਜਸ ਦੇ ਉੱਤੇ ਟ੍ਰੇਡ ਹੋਣੇ ਜਿਹੜੇ ਉਹ ਸ਼ੁਰੂ ਹੋਏ ਆ। ਦੇਖੋ ਦੁਨੀਆ ਪੂਰੀ ਫੁੱਲ ਸਰਕਲ ਆ ਜਾਂਦੀ ਆ। ਇਹ ਉਹੀ ਲੋਕ ਜਿਹੜੇ ਬਿਟਕੋਇਨਸ ਨੂੰ, ਕ੍ਰਿਪਟੋ ਕਰੰਸੀਜ਼ ਨੂੰ ਮਾੜਾ ਮੰਦਾ ਚੰਗਾ ਸਭ ਕੁਝ ਜਿਹੜਾ ਉਹ ਕਹਿੰਦੇ ਰਹੇ ਤੇ ਇਵੈਂਚੁਅਲੀ ਉਸ ਨੂੰ ਅਪਣਾਉਣ ਵੱਲ ਨੂੰ, ਉਸ ਦੇ ਉੱਤੇ ਟ੍ਰੇਡਿੰਗ ਕਰਨ ਨੂੰ ਜਿਹੜਾ ਉਹ ਮਨਜ਼ੂਰੀ ਦੇ ਰਹੇ ਆ, ਉਸ ਨੂੰ ਜਿਹੜਾ ਉਹ ਮੰਨ ਰਹੇ ਹੈਗੇ। ਓਬਵੀਅਸਲੀ ਉਹਦੇ ਕਰਕੇ ਜਿਹੜੀ ਕ੍ਰਿਪਟੋ ਕਰੰਸੀਜ਼ ਦੇ ਵਿੱਚ ਉਛਾਲ ਵੀ ਜਿਹੜਾ ਉਹ ਦੇਖਿਆ ਗਿਆ ਸੀਗਾ। ਤੇ ਓਵਰਆਲ ਜੇ ਦੱਸਦੇ ਜਾਈਏ ਅੱਜ ਦੇ ਦਿਨ ਦੀ ਐਂਡਿੰਗ ਤੱਕ ਡਾਓ ਜੋਨ 15 ਪੁਆਇੰਟ ਵੱਧ ਕੇ 37,711, ਨੈਸਡੈਕ 14,970 ਤੇ ਜਿਹੜਾ S&P ਆ 3 ਪੁਆਇੰਟ ਘੱਟ ਕੇ 4780 ਦੇ ਉੱਤੇ ਜਿਹੜਾ ਉਹ ਬੰਦ ਹੋਇਆ। ਸੋਨੇ ਦਾ ਭਾਅ $2,038 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਰਹੀ ਆ ਤੇ 10 ਈਅਰ ਯੀਲਡ 3.98%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 46,185 ਤੇ ਇਥੀਰੀਅਮ $2594 ਦੇ ਉੱਤੇ ਚੱਲ ਰਿਹਾ ਹੈ। ਜੀ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ $1 ਟ੍ਰਿਲੀਅਨ ਦਾ ਇੰਪੈਕਟ ਕਰੂਗੀ ਆਉਣ ਵਾਲੇ 10 ਸਾਲਾਂ ਦੇ ਵਿੱਚ। 90% ਜੌਬਸ ਡਿਸਰਪਟ ਹੋਣਗੀਆਂ ਇਹ ਸਾਰੀ ਪ੍ਰੋਸੈਸ 'ਚ। ਸੋ ਜਿੰਨੇ ਵੀ ਸਰੋਤੇ ਸੁਣਦੇ ਆ, ਤੁਹਾਡੇ ਬੱਚੇ ਜਿਹੜੇ ਪੜ੍ਹਦੇ ਉਹਨਾਂ ਨੂੰ ਕਹੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਕਲਾਸਿਸ ਲੈਣ, ਉਹਦੇ ਉੱਤੇ ਜਿਹੜਾ ਫੋਕਸ ਕਰਨ। ਇਹ ਆਉਣ ਵਾਲਾ ਜਿਹੜਾ ਹੁਣ ਦਹਾਕਾ ਗੁੱਡ ਆ, ਫਿਊਚਰ ਹੋਊਗਾ ਉਹਦੇ ਵਿੱਚ ਜੇ ਫਿਊਚਰ ਪੜ੍ਹਾਈ ਉਹੀ ਹੋਣਾ ਹੈਗਾ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $83.07 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $281 ਤੇ 18 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਦੋਨੋਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।